ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਤੇ ਵਰਲਡ ਵਾਈਡ ਗਲੋਬਲ CPN roku TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਦੁਨੀਆ ਭਰ ਵਿੱਚ ਰਹਿੰਦੀ ਸਾਰੀ ਸਿੱਖ ਕੌਮ ਲਈ ਇਹ ਬੜੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਦੇ ਸਮੁੱਚੇ ਕਾਂਗਰਸਮੈਨਾਂ ਦੇ ਇਜਲਾਸ ਵਿੱਚ ਸਿੱਖਾਂ ਦੇ ਤਿਉਹਾਰ ਵਿਸਾਖੀ ਦੀ ਧਾਰਮਿਕ ਅਹਿਮੀਅਤ ਨੂੰ ਮਾਨਤਾ ਦੇਣ ਦਾ ਮਤਾ ਪੈ ਗਿਆ ਹੈ ਅਤੇ ਖਾਲਸਾ ਸਾਜਣਾ ਦਿਵਸ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਹ ਮਤਾ ਪੈਣ ਨਾਲ ਅਮਰੀਕਾ ਵਿੱਚ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ ਵਜੋਂ ਨਿਰਧਾਰਿਤ ਕਰਨ ਦਾ ਰਾਹ ਵੀ ਖੁੱਲ੍ਹ ਗਿਆ। ਕੈਪੀਟਲ ਹਿਲ 'ਚ ਅਮਰੀਕਾ ਦੇ ਸਾਰੇ ਕਾਂਗਰਸਮੈਨ ਸਪੀਕਰ ਪੌਲ ਰਾਇਨ ਦੀ ਪ੍ਰਧਾਨਗੀ ਵਿੱਚ ਹੋਈ 115ਵੀਂ ਕਾਂਗਰਸ ਦੇ ਪਹਿਲੇ ਇਜਲਾਸ ਵਿੱਚ ਇਕੱਤਰ ਹੋਏ ਸਨ, ਜਿਸ ਵਿੱਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਯਾਨੀ ਕਿ ਖਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 199 ਕਾਂਗਰਸਮੈਨ ਪੈਟਰਿਕ ਮੀਹਾਨ ਨੇ ਪੜ੍ਹਿਆ ਸੀ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਸੰਬੰਧੀ ਗੱਲਬਾਤ ਕਰਾਂਗੇ ਅਤੇ ਨਾਲ-ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਦਮ ਦਾ ਕੀ ਪ੍ਰਭਾਵ ਪੈ ਸਕਦਾ ਹੈ। ਅੱਜ ਦੀ ਵਿਚਾਰ ਚਰਚਾ ਲਈ ਸਾਡੇ ਨਾਲ ਵਾਸ਼ਿੰਗਟਨ DC ਤੋਂ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਸਾਰੇ ਆਪਣੇ ਲਿਸਨਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਡਿਵੈਲਪਮੈਂਟ ਹੋਈ ਹੈ, ਬਹੁਤ ਇੱਕ ਅਹਿਮ ਡਿਵੈਲਪਮੈਂਟ ਹੈਗੀ ਹੈ ਸਿੱਖ ਡਾਇਸਪੋਰਾ ਦੀ ਹਿਸਟਰੀ ਦੇ ਵਿੱਚ, ਜਿਹੜੇ ਸਿੱਖ ਇੱਥੇ ਅਮਰੀਕਾ ਦੇ ਵਿੱਚ ਵਸਦੇ ਆ। ਸੋ ਸਾਰਿਆਂ ਤੋਂ ਪਹਿਲਾਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਇਹ ਜਿਹੜਾ ਸਟੈਪ ਇੱਕ ਫਾਰਵਰਡ ਗਿਆ, ਇਹਦੀ ਕੀ ਅਹਿਮੀਅਤ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਪ੍ਰਭਾਵ, ਕੀ ਆਊਟਕਮ ਸਾਡੇ ਸਾਹਮਣੇ ਆ ਸਕਦੇ ਆ, ਇੱਥੇ ਵੀ ਅਮਰੀਕਾ ਦੇ ਵਿੱਚ ਤੇ ਗਲੋਬਲੀ ਨਾਲ ਪੰਜਾਬ ਦੇ ਵਿੱਚ। ਹਾਂਜੀ ਅਮਰਪ੍ਰੀਤ ਸਿੰਘ ਜੀ, ਤੁਹਾਨੂੰ ਜਿਸ ਤਰ੍ਹਾਂ ਪਤਾ ਕਿ ਅਮਰੀਕਨ ਫਰੈਂਡਸ ਆਫ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਅਤੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਜਿਹੜਾ ਕਿ 2013 ਚ ਬਣਿਆ ਸੀ, ਆਪਣੇ ਇਸ਼ੂਜ਼ ਤੇ ਸ਼ੁਰੂ ਕੀਤਾ ਸੀ। ਹੇਟ ਕ੍ਰਾਈਮਸ, ਸਕੂਲ ਬੁਲਿੰਗ, ਆਪਣੇ 에ਅਰ ਫੋਰਸ, ਆਰਮੀ ਚ ਆਲ ਦੇ ਜਿਹੜੇ ਹੈਗੇ ਆਰਮ ਫੋਰਸਿਸ ਚ ਸਿੱਖਾਂ ਨੂੰ ਦਿੱਤਾ ਜਾਵੇ। ਆਪਣੇ ਇਸ਼ੂਜ਼ ਉਸ ਤੋਂ ਬਾਅਦ ਹਿਊਮਨ ਰਾਈਟਸ ਤੇ ਵੀ ਕੀਤੇ ਗਏ ਸੀ। ਸੋ ਆਨ ਗੋਇੰਗ ਇਸ਼ੂਜ਼ ਜੇ ਚੱਲ ਰਹੇ ਸੀ। ਸੋ ਉਸ ਤੋਂ ਬਾਅਦ ਜਿਹੜੇ ਕਿ ਆਪਣੇ ਇਸ ਵੇਲੇ ਚੇਅਰਸ ਹੈਗੇ ਨੇ, ਕਾਂਗਰਸਮੈਨ ਪੈਟਰਿਕ ਮੀਹਨ ਪੈਨਸਿਲਵੇਨੀਆ ਤੋਂ, ਉਸ ਤੋਂ ਇਲਾਵਾ ਕਾਂਗਰਸਮੈਨ ਜੌਨ ਗੈਰਾਮੈਂਡੀ ਕੈਲੀਫੋਰਨੀਆ ਤੋਂ, ਇਹਨਾਂ ਨਾਲ ਵੀ ਗੱਲਬਾਤ ਚੱਲੀ ਕਿ ਜਿਸ ਹਿਸਾਬ ਨਾਲ ਜਿੱਥੇ ਕਿ ਅਹੁਦਾ ਦਿੱਤਾ ਗਿਆ ਸਿੱਖਾਂ ਨੂੰ ਕਿ ਸਿੱਖ ਕਾਕਸ ਹੈ, ਇਸ ਤੋਂ ਬਾਅਦ ਇਹ ਵੀ ਹੋਣਾ ਚਾਹੀਦਾ ਕਿ ਸਿੱਖ ਕੌਮ ਨੇ ਕਿਉਂ ਵਿਸਾਖੀ ਤੇ ਜਿਹੜਾ ਕਿ ਮਹਾਰਾਜ ਨੇ ਜਦੋਂ ਕਿ 1699 ਚ ਖਾਲਸਾ ਪੰਥ ਚਲਾਇਆ ਸੀ, ਉਤੋਂ ਹੀ ਅਹਿਮੀਅਤ ਲੈ ਕੇ ਤੁਰ ਰਹੇ ਆ ਕਿ ਸਿੱਖ ਕੌਮ ਇੱਕ ਕਿਸ ਪਾਸੇ ਤੁਰੀ ਹੋਈ ਹੈ। ਸੋ ਉਹਨਾਂ ਨੂੰ ਸਿਗਨੀਫਿਕੈਂਸ ਦੱਸਿਆ ਗਿਆ ਸੀ ਕਿ ਖਾਲਸਾ ਪੰਥ ਦਾ ਤੇ ਵਿਸਾਖੀ ਦਾ ਕਿੰਨੀ ਇੰਪੋਰਟੈਂਸ ਹੈਗੀ ਆ, ਕਿਉਂਕਿ ਉਹ ਸੋਚਦੇ ਸੀ ਕਿ ਵਿਸਾਖੀ ਵੇਲੇ ਕਈ ਹੋਰ ਵੀ ਦੇਸ਼ ਨਵਾਂ ਸਾਲ ਮਨਾਉਂਦੇ ਨੇ ਇੰਡੋਨੇਸ਼ੀਆ ਵਾਲੇ ਪਾਸੇ, ਪਰ ਉਹਨੂੰ ਸਮਝਾਇਆ ਕਿ ਨੋ, ਦਿਸ ਇਜ਼ ਮੋਰ ਇੰਪੋਰਟੈਂਟ ਦੈਨ ਦੈਟ, ਕਿ ਖਾਲਸਾ ਪੰਥ ਦਾ ਦਿਨ ਹੈ ਜਿਹੜਾ ਕਿ ਮਹਾਰਾਜ ਨੇ ਉਸ ਵੇਲੇ ਚਲਾਇਆ ਗਿਆ ਸੀ। ਉਸ ਹਿਸਾਬ ਨਾਲ ਫਿਰ ਦੱਸ ਕੇ ਇਹੀ ਰੈਜ਼ੋਲੂਸ਼ਨ ਲਏ ਗਏ 189 ਕਿ ਇਸ ਪਾਸੇ ਚੱਲ ਕੇ ਕਿ ਰੈਕਗਨੀਸ਼ਨ ਆਫ ਮਹਾਰਾਜ ਦਾ ਵਿਸਾਖੀ ਵੇਲੇ 1699 ਤੋਂ ਕਿ ਸਿੱਖ ਪੰਥ ਕਿਸ ਤਰ੍ਹਾਂ ਤੁਰਿਆ, ਕਿਸ ਹਿਸਾਬ ਨਾਲ ਤੁਰਿਆ, ਐਨ ਸਾਰੇ ਸਿੱਖਾਂ ਨੂੰ ਵਧਾਈ ਹੋਵੇ ਕਿ ਇਹ ਵਿਸਾਖੀ ਪ੍ਰੋਗਰਾਮ ਦੇ। ਜੀ ਬਿਲਕੁਲ। ਸੰਧੂ ਸਾਹਿਬ, ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਬਾਰੇ ਦੱਸ ਸਕਦੇ ਹੋ ਸਾਨੂੰ? ਖਾਸ ਤੌਰ 'ਤੇ ਇਸ ਡਿਵੈਲਪਮੈਂਟ ਬਾਰੇ ਵੀ ਕਿਹੜੀਆਂ ਜਥੇਬੰਦੀਆਂ ਦਾ ਇਹਦੇ 'ਚ ਯੋਗਦਾਨ ਹੈਗਾ, ਕਿਵੇਂ ਜਿਹੜੀ ਬੈਕ ਚੈਨਲਿੰਗ ਹੁੰਦੀ ਹੈ ਉਹ ਕੰਮ ਕਰਦੀ ਹੈ, ਅਮਰੀਕਨ ਸਿੱਖ ਕਾਕਸ ਜਾਂ ਖਾਸ ਤੌਰ 'ਤੇ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਕਿਵੇਂ ਲੌਬਿੰਗ ਦੇ ਵਿੱਚ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ? ਇੱਥੇ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕੋਈ ਬੈਕ ਲੌਬਿੰਗ ਕੋਈ ਨਹੀਂ ਸੀ। ਵੱਡੀ ਗੱਲ ਹੈ ਕਿ ਹਰ ਇੱਕ ਥਾਂ ਜਿਸ ਇਸ ਵੇਲੇ ਜਿਹੜਾ ਕਿ ਹਰ ਇੱਕ ਸਟੇਟ 'ਚ ਸਿੱਖ ਰਹਿ ਰਿਹਾ ਅਮਰੀਕਾ 'ਚ, ਉਹ ਆਪਣੇ ਕਾਂਗਰਸਮੈਨ ਨਾਲ ਗੱਲ ਕਰ ਰਿਹਾ, ਉਹ ਆਪਣੇ ਦੱਸਿਆ ਕਿ ਹਾਂ ਇੱਕ ਸਾਡਾ ਕਾਕਸ ਰਿਪਰੈਜ਼ੈਂਟ ਕਰ ਰਿਹਾ। ਜਿਸ ਤਰ੍ਹਾਂ ਕਿ ਹੁਣ ਚਾਹੇ ਈਸਟ ਕੋਸਟ ਲੈ ਲਓ ਜਾਂ ਵੈਸਟ ਕੋਸਟ ਔਰ ਮਿਡ ਵੈਸਟ, ਟੈਕਸਸ, ਇੰਡੀਆਨਾ, ਪੈਨਸਿਲਵੇਨੀਆ, ਸਾਰੇ ਪਾਸੇ ਇਹ ਆਪਣੇ ਹੀ ਸਿੱਖ ਆਪਣੇ ਨਾਲ ਆਰਗੇਨਾਈਜ਼ ਹੋ ਰਹੇ ਨੇ। ਉਹ ਆਪਣੇ ਦੱਸ ਰਹੇ ਕਿ ਹਾਂ ਸਾਡਾ ਕਾਕਸ ਨੂੰ ਜੁਆਇਨ ਕਰੋ ਕਾਂਗਰਸਮੈਨ ਨਾਲ। ਸੋ ਆਪਣਾ ਕਾਕਸ ਵੱਧ ਰਿਹਾ। ਜੇ ਬੈਕ ਜੇ ਤੁਸੀਂ ਕਹਿ ਰਹੇ ਸਾਡਾ ਇਹ ਚੰਗੀ ਗੱਲ ਹੈ ਕਿ ਹਾਂ ਸਾਰੇ ਰਿਪਰੈਜ਼ੈਂਟ ਕਰ ਰਹੇ ਐਂਡ ਵੀ ਆਰ ਜਸਟ ਅ ਵੌਇਸ ਉਹ ਜਿਹੜੇ ਆਪਣੇ ਬੰਦੇ ਨੇ। ਸੋ ਉਸ ਦੇ ਨਾਲ
ਜਿਹੜੀ ਕਿ ਆਮ ਵੀ ਜਿਹੜਾ ਕਾਂਗਰਸ ਤੋਂ ਜੇ ਮੈਂ ਇਕੱਲਾ ਜਾਵਾਂ ਕੋਈ ਸਟੇਟ ਦਾ ਕਹਿੰਦਾ ਤੁਸੀਂ ਕਿੱਥੋਂ ਆਏ ਹੋ, ਮੈਂ ਕਿਹਾ ਕੈਲੀਫੋਰਨੀਆ, ਉਹ ਕਹਿੰਦਾ ਮੈਂ ਤਾਂ ਟੈਕਸਸ ਆ, ਤੁਸੀਂ ਕੌਣ ਹੁੰਦੇ? ਪਰ ਜਿਹੜੇ ਆਪਣੇ ਟੈਕਸਸ ਵਾਲੇ ਕਹਿ ਲਓ ਕਿ ਸਿੰਘ ਜਿਹੜੇ ਜਾ ਕੇ ਗੱਲਬਾਤ ਕਰਦੇ ਕਹਿੰਦੇ ਯੈਸ ਯੈਸ ਆਫ ਕੋਰਸ ਕਿ ਆਈ ਰਿਪਰੈਜ਼ੈਂਟ ਲਾਰਜ ਸਿੱਖ ਕਮਿਊਨਿਟੀ, ਸੋ ਉਹ ਵੀ ਨਾਲ ਤੁਰ ਪੈਂਦੇ ਨੇ ਹਿਸਾਬ ਨਾਲ। ਸੋ ਵਿਚ ਇਜ਼ ਦ ਬੈਸਟ ਐਂਡ ਮੋਸਟ ਬਿਊਟੀਫੁਲ ਥਿੰਗ ਕਿ ਆਪਣੇ ਸਿੱਖ ਹੀ ਆਪਣੇ ਰਿਪਰੈਜ਼ੈਂਟ ਨੂੰ ਪੁਸ਼ ਕਰ ਰਹੇ ਨੇ ਇਸ ਪਾਸੇ। ਜੀ ਬਿਲਕੁਲ, ਬਹੁਤ ਚੰਗੀ ਗੱਲ ਹੈਗੀ ਹਰਪ੍ਰੀਤ ਸਿੰਘ ਜੀ, ਸਾਡੀ ਕਲੈਰਿਟੀ ਦੇ ਲਈ ਵੀ ਕਿ ਜਿਹੜੀ ਇਹਦੇ 'ਚ ਓਵਰਆਲ ਯੋਗਦਾਨ ਹੈਗਾ ਉਹ ਆਮ ਸਿੱਖਾਂ ਦਾ ਜਿਹੜੇ ਗਰਾਊਂਡ ਲੈਵਲ 'ਤੇ ਵਰਕ ਕਰ ਰਹੇ ਆ ਆਪਣੀਆਂ ਕੌਂਸਟੀਟੂਐਂਸੀਜ਼ ਦੇ ਵਿੱਚ, ਆਪਣੇ ਡਿਸਟ੍ਰਿਕਟਸ ਦੇ ਵਿੱਚ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਕਿ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ। ਤੇ ਜਿੱਥੇ ਖਾਸ ਤੌਰ ਤੇ ਸਿੱਖ ਆਈਡੈਂਟੀਟੀ ਦੀ ਗੱਲ ਹੁੰਦੀ ਹੈ, ਜਦੋਂ ਵੀ ਸਿੱਖ ਇੱਕ ਵੱਖਰੀ ਕੌਮ ਹੈਗੇ ਆ, ਜਦੋਂ ਅਸੀਂ ਉਸ ਹਵਾਲੇ ਨਾਲ ਦੇਖਦੇ ਹਾਂ, ਕਿਉਂਕਿ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਹੈਗਾ ਉਹ ਕੇਸਾਧਾਰੀ ਹਿੰਦੂ ਦੱਸਿਆ ਗਿਆ। ਸੋ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆਪਣੀ ਆਈਡੈਂਟੀਟੀ ਦੀ ਗੱਲ ਹੁੰਦੀ ਹੈ ਤੇ ਬੁਲਿੰਗਸ ਵਰਗੇ ਜਾਂ ਹੇਟ ਕ੍ਰਾਈਮਸ ਵਰਗੇ ਇਸ਼ੂਜ਼ ਦੇ ਨਾਲ ਡੀਲ ਕਰਨ ਦੀ ਗੱਲ ਹੁੰਦੀ ਹੈ, ਉਹਦੇ ਲਈ ਇਹ ਜਿਹੜਾ ਸਟੈਪ ਫਾਰਵਰਡ ਗਿਆ ਇੱਕ ਜਾਂ ਜਿਹੜੀ ਇਹ ਰੈਕਗਨੀਸ਼ਨ ਹੈਗੀ ਹੈ, ਇਹ ਕੀ ਅਹਿਮੀਅਤ ਰੱਖਦੀ ਹੈ? ਹੁਣ ਦੇਖੋ ਕਿ ਜਿਹੜਾ ਕਿ ਫਰੈਂਡਸ ਆਫ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਹੈ, ਇਹ ਆਪਣੇ ਹਰ ਇੱਕ ਹੀ ਵਿਊ ਸਿੱਖਾਂ ਦੇ, ਚਾਹੇ ਅਮਰੀਕਾ 'ਚ ਹੋਣ ਜਾਂ ਸਾਡੇ ਡਾਇਸਪੋਰਾ ਹੋਣ, ਜਿਹੜੇ ਕਿ ਆਪਣੇ ਪਰਿਵਾਰ ਜਿੱਥੇ ਵੀ ਵਸਦੇ ਹੋਣ, ਸਾਨੂੰ ਇਸ਼ੂ ਲੈਣਾ ਪੈਂਦਾ ਹੈ ਜੀ। ਜੇ ਅਸੀਂ ਜਿਹੜੀ ਸਿੱਖ ਇਸ਼ੂ ਆਇਡੈਂਟੀਟੀ ਇੰਡੀਆ ਦੀ ਗੱਲ ਹੋ ਰਹੀ ਹੈ, 25B ਜਿਹੜਾ ਕਿ ਡੀਟੇਲ 'ਚ ਜਾਂਦਾ ਕਿ ਕਿੱਥੇ ਸਿੱਖ ਇੱਕ ਹਿੰਦੂਇਜ਼ਮ ਥੱਲੇ ਆਉਂਦਾ ਆ, ਉਹ ਵੀ ਅਸੀਂ ਐਜੂਕੇਟ ਕੀਤਾ ਗਿਆ ਕਾਂਗਰਸਮੈਨ ਨੂੰ ਕਿ ਇਹ ਸਿਚੁਏਸ਼ਨ ਹੈਗੀ ਆ। ਸਪੈਸ਼ਲੀ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਪ੍ਰਾਈਮ ਮਿਨਿਸਟਰ ਬਣ ਕੇ, ਸੈਨੋਜ਼ ਦੇ ਵਿੱਚ ਜਦੋਂ ਸਾਡੇ ਕਾਂਗਰਸਮੈਨ ਮਿਲਣ ਗਏ, ਸਪੈਸ਼ਲੀ ਜਿਹੜੇ ਕਿ ਮੈਂਬਰਸ ਆਫ ਕਾਂਗਰਸ, ਉਹਨਾਂ ਨੇ ਇਹ ਸਟ੍ਰੇਟ ਆਊਟ ਇਸ਼ੂ ਲਿਆ ਗਿਆ ਕਿ ਇਹ ਕਿਉਂ ਹਾਲੀ ਹੈਗਾ ਕਿ ਸਿੱਖ ਜਿਹੜੇ ਕਿ ਇਸ ਵੇਲੇ ਕਾਕਸ ਵੀ ਹੈਗਾ, ਆਇਡੈਂਟੀਟੀ ਵੀ ਹੈਗੀ, ਐਥਨਿਸਿਟੀ ਵੀ ਹੈਗੀ ਆ, ਕਿਉਂ ਇਹ ਇੰਡੀਆ 'ਚ ਹਾਲੀ ਵੀ ਮੰਨੇ ਜਾਂਦੇ ਨੇ ਐਜ਼ ਅ ਸਬਸਰਵੀਐਂਟ ਅੰਦਰ ਐਜ਼ ਅਨਦਰ ਰਿਲੀਜਨ। ਸੋ ਦੈਟ ਇਜ਼ ਏ ਅਕਾਂਪਲਿਸ਼ਮੈਂਟ ਇੱਥੇ ਹੋ ਰਹੀ ਹੈ। ਦੂਜੇ ਪਾਸੇ ਕਾਂਗਰਸਮੈਨ ਪੈਟਰਿਕ ਮੀਹਨ, ਜਿਹੜੇ ਕਿ ਫਿਲਾਡੈਲਫੀਆ ਵਾਲੇ ਸਿੱਖਾਂ ਨੇ ਬਹੁਤ ਵੱਡਾ ਉਪਰਾਲਾ ਚੁੱਕਿਆ ਹੈ ਕਿ ਉਹਨਾਂ ਨੂੰ ਐਜੂਕੇਟ ਕੀਤਾ ਲੋਕਲੀ, ਐਂਡ ਹੀ ਹੈਜ਼ ਟੇਕਨ ਅ ਗ੍ਰੇਟ ਲੀਡਰਸ਼ਿਪ, ਕਿਉਂਕਿ ਫਿਲਾਡੈਲਫੀਆ ਵਾਲੇ ਸਾਰੇ ਇਹ ਲਾਰਜਰ ਏਰੀਆ ਨੇ ਇਹਨਾਂ ਕਿਹਾ। ਐਂਡ ਬਾਏ ਦ ਵੇ, ਜਦੋਂ ਕੱਲ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ, ਪੌਲ ਰਾਇਨ ਹੋਣੇ ਨੇ ਕਾਂਗਰਸ ਖੋਲ੍ਹੀ ਗਈ ਸੀ ਉਸ ਵੇਲੇ, ਤੇ ਉਸ ਤੋਂ ਬਾਅਦ ਕਾਂਗਰਸਮੈਨ ਮੀਹਨ ਨੇ ਬੋਲਿਆ, ਉਸ ਵੇਲੇ ਸਾਰੇ ਹੀ ਗੁਰਦੁਆਰੇ ਈਸਟ ਕੋਸਟ ਤੇ ਪ੍ਰੈਕਟਿਕਲੀ ਪਹੁੰਚੇ ਹੋਏ ਨਹੀਂ ਸੀ। ਉਦੋਂ ਕਿ ਹਾਲ ਵਿੱਚ ਜਦੋਂ ਅੰਦਰ ਆਪਣੇ ਜਿਹੜੇ ਤੁਸੀਂ ਦੇਖਿਆ ਹੋਊਗਾ, ਜਦੋਂ ਪ੍ਰੈਜ਼ੀਡੈਂਟ ਬੋਲਦਾ ਤੇ ਉਹ ਗੈਲਰੀਜ਼ ਹੁੰਦੇ, ਆਲਮੋਸਟ 50 ਸਿੱਖ ਜਿਹੜੇ ਉਹ ਪ੍ਰੈਜ਼ੀਡੈਂਟ ਸੀ, ਐਂਡ ਮੋਸਟ ਲਾਈਕਲੀ ਆਲ ਗੁਰਦੁਆਰੇ ਜਿਹੜੇ ਉੱਥੇ ਉਸ ਵੇਲੇ ਪ੍ਰੈਜ਼ੀਡੈਂਟ ਸੀ। ਸੋ ਉਸ ਨੂੰ ਹੀ ਦੇਖ ਕੇ ਕਾਂਗਰਸ ਵੀ ਲੈ ਰਹੀ ਕਿ ਹਾਂ ਕਿ ਸਿੱਖ ਵੀ ਵੈਰੀ ਮਚ ਇਨਵੋਲਵਡ ਨੇ, ਐਂਡ ਦੇ ਵਾਂਟ ਟੂ ਟਾਕ ਅਬਾਊਟ ਦ ਇਸ਼ੂਜ਼ ਦੈਟ ਕੰਸਰਨ ਦੈਮ। ਜੀ ਬਿਲਕੁਲ, ਹਰਪ੍ਰੀਤ ਸਿੰਘ ਜੀ, ਇੱਕ ਹੋਰ ਜਿਹੜਾ ਇਸ਼ੂ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਇਆ, ਜਿਹੜੀਆਂ ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਹੈਗੀਆਂ ਨੇ ਤੇ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਵੱਲੋਂ ਇੱਕ ਇਨੀਸ਼ੀਏਟਿਵ ਕੀਤਾ ਗਿਆ ਕਿ ਇਹ ਜਿਹੜਾ ਦਿਨ ਹੈਗਾ ਖਾਲਸਾ ਸਾਜਣਾ ਦਿਵਸ ਦਾ, ਇਹਨੂੰ ਵਰਲਡ ਲੈਵਲ 'ਤੇ ਖਾਸ ਤੌਰ 'ਤੇ US ਦੇ ਵਿੱਚੋਂ ਜਿਹਦੀ ਸ਼ੁਰੂਆਤ ਹੋਣ ਦੀ ਪਲੈਨਿੰਗ ਚੱਲ ਰਹੀ ਹੈ ਜਾਂ ਗੱਲ ਸ਼ੁਰੂ ਹੋਈ ਹੈ ਹੁਣ, ਵਰਲਡ ਸਿੱਖ ਡੇ ਐਸਟੈਬਲਿਸ਼ ਕਰਨ ਦੀ। ਸੋ ਇਸ ਹਵਾਲੇ ਨਾਲ ਤੁਹਾਡਾ ਕੀ ਵਿਚਾਰ ਹੈਗਾ, ਤੇ ਇਹ ਜਿਹੜਾ ਇੱਕ ਕਾਂਗਰਸ ਦੇ ਵੱਲੋਂ ਰੈਜ਼ੋਲੂਸ਼ਨ ਪਾਸ ਹੋਇਆ, ਇਹ ਉਸ ਵਰਲਡ ਸਿੱਖ ਡੇ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਕਿੱਥੇ ਤੱਕ ਆਪਣਾ ਜਿਹੜਾ ਕੰਮ ਕਰ ਸਕਦਾ ਹੈ, ਸਹਾਈ ਹੋ ਸਕਦਾ ਹੈ? ਦੇਖੋ ਜੀ, ਇਟਸ ਆਲ ਹੈਂਡ ਇਨ ਹੈਂਡ। ਜੇ ਕਾਕਸ ਕੰਮ ਕਰ ਰਿਹਾ, ਉਸ ਪਾਸੇ ਇਹ ਸਿੱਖ ਨੈਸ਼ਨਲ ਡੇ ਜਿਹਨੂੰ ਮਨਾ ਰਹੇ, ਇਟ ਆਲ ਕਮਸ ਟੁਗੇਦਰ। ਚਾਹੇ ਤੁਸੀਂ ਇਸ ਵੇਲੇ ਸਿੱਖ ਜਿੱਥੇ ਵੀ ਹੋਣ, ਕੈਨੇਡਾ ਹੋਣ, ਆਸਟ੍ਰੇਲੀਆ ਹੋਣ, ਇੰਗਲੈਂਡ ਹੋਣ, ਦੇ ਆਲ ਕਹਿ ਰਹੇ ਕਿ ਹਾਂ ਇੱਕ ਜਿਸ ਤਰ੍ਹਾਂ ਕਿ ਕ੍ਰਿਸਮਸ ਮਨਾਉਂਦੇ ਨੇ ਜਾਂ ਹੋਰ ਕੋਈ ਆਪਣੇ ਰਿਲੀਜੀਅਸ ਮਿਨੋਰਟੀਜ਼ ਮਨਾਉਂਦੇ ਨੇ, ਸਿੱਖ ਡੇ ਜਿਹੜਾ ਕਿ ਨੈਸ਼ਨਲੀ ਇੰਟਰਨੈਸ਼ਨਲੀ ਮਨਾਇਆ ਜਾਵੇ ਅਕ੍ਰੋਸ ਦ ਵਰਲਡ, ਕਿ ਉਸ ਹੈ ਐਸ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਪਤਾ ਹੋਊਗਾ ਕਿ ਜਿਹੜੀ ਕਿ 8 ਐਸ ਆ ਰਹੀ ਹੈ ਸੈਟਰਡੇ ਨੂੰ, ਇੱਥੇ ਬੜੀ ਵੱਡੀ ਪਰੇਡ ਹੋ ਰਹੀ ਹੈ। ਸੋ ਜਦੋਂ ਇਹ ਪਰੇਡ ਹਜ਼ਾਰਾਂ ਲੋਕੀ ਆਉਣਗੇ ਇੱਥੇ, ਉਹ ਵੀ ਰੈਕਗਨਾਈਜ਼ ਕਰਨਗੇ ਦ ਯੂਨਾਈਟਿਡ ਸਟੇਟਸ ਦਾ ਨੈਸ਼ਨਲ ਕੈਪੀਟਲ ਵਿੱਚ ਇਹ ਪ੍ਰੈਜ਼ੈਂਟੇਸ਼ਨ ਹੈਗੀ ਆ, ਐਂਡ ਇਟਸ ਅ ਗ੍ਰੇਟ ਸਟਾਰਟ ਕਿ ਜਿੱਥੇ ਕਿ ਇਸ ਤਾਂ ਜਿਹੜਾ ਕਿ ਨੈਸ਼ਨਲ ਸਿੱਖ ਡੇ ਮਨਾਇਆ ਜਾਊਗਾ। ਐਂਡ ਵੀ ਆਰ ਥੈਂਕਫੁਲ ਫॉर ਆਲ ਦ ਈਸਟ ਕੋਸਟ, ਬਾਹਰੋਂ ਵੀ ਬੰਦੇ ਆ ਰਹੇ ਨੇ, ਪਰ ਇਹ ਪਰੇਡ 'ਚ ਸ਼ਾਮਲ ਹੋਣ ਬੰਦੇ ਜਿਹੜੇ ਸੁਣ ਰਹੇ ਨੇ, ਤੇ ਇਹਨੂੰ ਸ਼ੋਅ ਕੀਤਾ ਜਾਵੇ ਕਾਂਗਰਸ ਨੂੰ ਕਿ ਕਿੰਨੇ ਆਪਣੇ ਪ੍ਰੈਜ਼ੈਂਟੇਸ਼ਨ ਹੈਗੀ ਇੱਥੇ। ਜੀ ਬਿਲਕੁਲ, ਹਰਪ੍ਰੀਤ ਸਿੰਘ ਜੀ, ਜੇ ਹੁਣ ਅਸੀਂ ਥੋੜ੍ਹਾ ਜਿਹਾ ਅਮਰੀਕਾ ਦੇ ਵਿੱਚੋਂ ਜੇ ਬਾਹਰ ਦੀ ਗੱਲ ਕਰੀਏ, ਤਾਂ ਅੱਜ ਦੀ ਜਿਹੜੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ, ਓਨਟਾਰੀਓ ਦੀ ਸਟੇਟ ਪਾਰਲੀਮੈਂਟ ਨੇ, ਅਸੈਂਬਲੀ ਨੇ 1984 ਨੂੰ ਐਜ਼ ਅ ਸਿੱਖ ਜੈਨੋਸਾਈਡ ਜਿਹੜਾ ਹੈਗਾ ਉਹ ਰਿਕੋਗਨਾਈਜ਼ ਕੀਤਾ ਹੈ।
ਸੋ ਜਦੋਂ ਅਸੀਂ ਅਮਰੀਕਾ ਦੇ ਵਿੱਚ ਗੱਲ ਕੀਤੀ ਹੈ ਕਿਵੇਂ ਲੌਬਿੰਗ ਹੋਈ ਹੈ ਤੇ ਜਿਹੜਾ ਇਹ ਕਾਂਗਰਸ ਦੇ ਵੱਲੋਂ ਰੈਜ਼ੋਲੂਸ਼ਨ ਕੀਤਾ ਗਿਆ, ਉੱਥੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਇਹ ਡਿਵੈਲਪਮੈਂਟ ਦੇਖਦੇ ਹਾਂ ਕਿ ਉਹਨਾਂ ਵੱਲੋਂ ਵੀ ਜਿਹੜਾ ਮਾਨਤਾ ਦਿੱਤੀ ਗਈ ਹੈ ਜਾਂ 1984 ਨੂੰ ਐਜ਼ ਅ ਸਿੱਖ ਜੈਨੋਸਾਈਡ ਰਿਕਗਨਾਈਜ਼ ਕੀਤਾ ਗਿਆ, ਤਾਂ ਐਜ਼ ਅ ਹੋਲ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ? ਐਬਸੋਲੂਟਲੀ। ਅਮਰੀਕਨ ਫਰੈਂਡਸ ਆਫ ਦ ਕਾਕਸ ਨੇ ਕਾਂਗਰਸਮੈਨ ਨੂੰ, ਚੇਅਰਮੈਨ ਨੂੰ ਚਿੱਠੀ ਲਿਖੀ ਗਈ ਸੀ ਜਿਸ 'ਚ ਦੱਸਿਆ ਗਿਆ ਸੀ ਕਿ ਜਦੋਂ ਕਿ ਨਵੰਬਰ 2013 ਵਿੱਚ ਇਲੈਕਸ਼ਨ ਚੱਲ ਰਹੀ ਸੀ, ਉਸ ਵੇਲੇ ਮੋਦੀ ਸਾਹਿਬ ਨੇ ਜਿਹੜੇ ਕਿ ਉਸ ਵੇਲੇ ਗਾਂਧੀ ਸਾਹਿਬ ਨੂੰ ਕਿਹਾ ਸੀ ਕਿ ਦੇਖੋ ਤੁਹਾਡੇ ਗਵਰਨਮੈਂਟ ਥੱਲੇ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਜੀ। ਉਸ ਤੋਂ ਬਾਅਦ ਅਗੇਨ ਨਵੰਬਰ ਵਿੱਚ ਫਿਰ ਅੱਗੇ ਜਾ ਕੇ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ, ਖਤਮ ਹੋ ਚੁੱਕੀਆਂ ਸੀ, ਆਪਣੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਇਲਾਵਾ ਉਹਨਾਂ ਦੇ ਮਿਨਿਸਟਰ ਨੇ ਕਿਹਾ ਸੀ ਕਿ ਹਾਂ ਇਹ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਮੋਦੀ ਦੀ ਗਵਰਨਮੈਂਟ ਦੇ ਥੱਲੇ। ਮੋਦੀ ਸਾਹਿਬ ਨੇ ਫਿਰ 2015 ਚ ਫਿਰ ਕਿਹਾ ਸੀ ਕਿ ਜੋ ਹੋਇਆ ਉੱਥੇ ਦਿੱਲੀ ਚ ਇਟ ਵਾਸ ਅ ਡੈਗਰ ਇਨ ਦ ਹਾਰਟ ਆਫ ਦ ਸਿੱਖ ਪੋਪੂਲੇਸ਼ਨ। ਉਸ ਕਰਕੇ ਅਸੀਂ ਇਹਨਾਂ ਨੂੰ ਕਾਂਗਰਸ ਨੂੰ ਇਨਫੋਰਮ ਕੀਤਾ ਦਿਸ ਇਜ਼ ਅ ਜੈਨੋਸਾਈਡ, ਐਂਡ ਜਿਹੜੀ ਕਿ ਮੋਦੀ ਗਵਰਨਮੈਂਟ ਬਿਫੋਰ ਮੋਦੀ ਗਵਰਨਮੈਂਟ also had said it was a genocide, and afterwards it had said it was a genocide. So it's not an issue कि genocide है कि नहीं सी। ये चिट्ठी ही almost a year उस पहला की थी गई सी। उस तो अलावा जनों इथे के इथे briefing की थी गई सी, जनों हो भी नुमाइंदे आए सी, and congressman ਜਿਹੜੇ ਕਿ ਜਿਮ ਕੋਸਟਾ ਬੇਕਰਸਫੀਲਡ ਏਰੀਆ ਵਿੱਚ ਜਿਹੜੇ ਕੱਲ ਰਾਤੀ ਵੀ ਆਏ ਸੀ, ਉਹਨਾਂ ਨੇ ਵੀ ਰੇਜ਼ ਕੀਤਾ ਇਸ਼ੂ ਕਿ ਜਦੋਂ ਕਿ ਇੰਟਰਨੈਸ਼ਨਲ ਕੰਟਰੀਜ਼ ਅਬਿਊਜ਼ ਰਿਲੀਜੀਅਸ ਰਾਈਟਸ ਆਫ ਇੰਡੀਵਿਜੂਅਲਸ, and ਉਹਨਾਂ ਨੇ ਆਪ ਮੈਂਸ਼ਨ ਕੀਤਾ ਕਿ ਇੰਡੀਆ ਵਾਜ਼ ਐਂਡ ਇਜ਼ ਅ ਅਬਿਊਜ਼ਰ ਆਫ ਇੰਟਰਨੈਸ਼ਨਲ ਹਿਊਮਨ ਰਾਈਟਸ ਉਹਦੇ ਚ ਆ ਰਿਹਾ ਸੀ। ਸੋ ਇਟ ਇਜ਼ ਵੰਡਰਫੁਲ ਜਿਹੜਾ ਕੈਨੇਡਾ ਲੀਡ ਕਰ ਰਿਹਾ। America, we've been pushing for over a year, explaining to our members of Congress that this genocide is not what we always knew it was a genocide, but a Modi government they are on the record have said that it was a genocide. ਜੀ ਬਿਲਕੁਲ। ਹਰਪ੍ਰੀਤ ਸਿੰਘ ਜੀ, ਐਜ਼ ਅ ਹੋਲ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਸਿੱਖ ਡਾਇਸਪੋਰਾ ਦੀ, ਤਾਂ ਕਿੱਥੋਂ ਅਸੀਂ ਜੇ 100 ਸਾਲ ਦੀ ਜਿਹੜੀ ਹਿਸਟਰੀ ਹੈਗੀ ਇਹਨਾਂ ਮੁਲਕਾਂ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਦੀ, ਤਾਂ ਅੱਜ ਅਸੀਂ ਇੱਥੇ ਇੱਕ ਖਲੋਤੇ ਹਾਂ ਕਿ ਦੋਨੇ ਮੁਲਕਾਂ ਦੀਆਂ ਜਿਹੜੀਆਂ ਕਾਂਗਰਸਿਸ ਹੈਗੀਆਂ ਨੇ ਉਹਦੇ ਵਿੱਚ ਇੱਕ ਥਾਂ 'ਤੇ ਰੈਕੋਗਨੀਸ਼ਨ ਸਾਡੀ ਆਈਡੈਂਟਿਟੀ ਨੂੰ ਮਿਲਦੀ ਹੈ, ਦੂਜੇ ਥਾਂ 'ਤੇ ਜਿੱਥੇ ਵਧੀਕੀ ਹੋਈ ਹੈ ਉਹਨੂੰ ਰੈਕੋਗਨਾਈਜ਼ ਕੀਤਾ ਜਾਂਦਾ ਹੈ। ਸੋ ਜਿੱਥੇ ਆਪਣੇ ਹੱਕ ਦੀ ਗੱਲ ਹੈਗੀ ਹੈ, ਸਿੱਖ ਕੌਮ ਦੇ ਹੱਕਾਂ ਦੀ ਗੱਲ ਹੈ ਅਤੇ ਸਿੱਖਾਂ ਦੀ ਆਈਡੈਂਟਿਟੀ ਦੀ ਆਪਣੀ ਇੱਕ ਵੱਖਰੀ ਪਛਾਣ ਦੀ ਗੱਲ ਹੈ, ਉਹ ਜਿਹੜਾ ਸਫ਼ਰ ਹੈਗਾ ਉਹ ਪਿੱਛੇ ਤੋਂ ਲੈ ਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ, ਅਸੀਂ ਕਿੱਥੇ ਕੁ ਸਟੈਂਡ ਕਰਦੇ ਹਾਂ ਤੁਹਾਡੀ ਨਿਗਾਹ ਦੇ ਵਿੱਚ, ਤੇ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਨੇਸ਼ਨ ਸਾਨੂੰ ਹੋਰ ਕੀ ਕੰਮ ਕਰਨ ਦੀ ਲੋੜ ਹੈਗੀ ਹੈ ਤੇ ਕਿਸ ਡਾਇਰੈਕਸ਼ਨ ਦੇ ਵਿੱਚ ਕੀ ਸਟੈਪਸ ਲੈਣ ਦੀ ਲੋੜ ਹੈ? ਦੇਖੋ ਜੀ, ਜਿਹੜਾ ਕਿ ਇਸ ਵੇਲੇ ਆਪਾਂ ਕੰਟੈਕਸਟ ਲਈਏ, ਇਸ ਵੇਲੇ ਆਪਣਾ ਨਵਾਂ ਪ੍ਰੈਜ਼ੀਡੈਂਟ ਆਇਆ, ਇਹਦੀ ਰੈਟਰਿਕ ਜੋ ਹੋ ਰਹੀ ਹੈ ਤੇ ਉਹ ਜਦੋਂ ਦਾ ਪ੍ਰੈਜ਼ੀਡੈਂਟ ਬਣਿਆ ਦੇਰ ਇਜ਼ ਇਨਕਰੀਸ ਆਫ ਕ੍ਰਾਈਮ and violence against very many minorities, including ਜਿਹੜੇ ਆਪਣੇ ਸਿੱਖਾਂ ਨੂੰ ਆਪਣੇ ਸਿੱਖ ਵਾਸ਼ਿੰਗਟਨ ਚ ਗੋਲੀ ਮਾਰੀ ਗਈ ਸੀ। ਸੋ ਜਦੋਂ ਕਿ ਆਪਾਂ ਸੋ ਵਾਟ ਕੁਐਸਚਨ ਇਹ ਹੁੰਦਾ ਕਿ ਕਿਸ ਤਰ੍ਹਾਂ ਆਪਾਂ ਸਮਝਾਇਆ ਜਾਵੇ ਅਮਰੀਕਾ ਨੂੰ ਕਿ ਅਸੀਂ ਕੌਣ ਹੈ ਕੌਣ ਨਹੀਂ ਆ, ਜਿੱਥੇ ਕਿ ਸਾਨੂੰ ਸੋਚਦੇ ਕਿ ਮੁਸਲਮਾਨ ਹੈ ਜਾਂ ਨਹੀਂ ਆ। ਪਰ ਇਸ ਵੇਲੇ ਜਿਹੜਾ ਮਾਹੌਲ ਬਣਿਆ ਇਹ ਨਹੀਂ ਕਿ ਮੁਸਲਮਾਨ ਹੈ, ਇਹ ਇਸ ਵੇਲੇ ਜਦੋਂ ਦਾ ਪ੍ਰੈਜ਼ੀਡੈਂਟ ਬਣਿਆ ਮਾਹੌਲ ਇਹ ਕਿ ਸਾਰੇ ਬਾਹਰੋਂ ਬੰਦੇ ਆਏ ਨੇ, ਕੱਢੋ ਬਾਹਰ। ਸੋ ਅੱਜ ਜਦੋਂ ਕਾਂਗਰਸਮੈਨ ਨਾਲ ਗੱਲ ਕਰ ਰਹੇ ਸੀ, ਸਾਰੇ ਇਸ ਗੱਲ ਤੇ ਸਹਿਮਤ ਨੇ ਕਿ ਪ੍ਰੈਜ਼ੀਡੈਂਟ ਨੂੰ ਐਕਸ਼ਨ ਲੈਣੀ ਚਾਹੀਦੀ ਹੈ ਟੂ ਸ਼ੋ ਦੈਟ ਕਿ ਇਹ ਸਾਰੇ ਹੀ ਲੋਕਾਂ ਨਾਲ ਇਹ ਇਕੱਠੇ ਹੋ ਰਹੇ ਨੇ, ਇਹ ਸਾਡੇ ਅਮਰੀਕਨਸ ਨੇ, ਦੇਅਰ ਆਰ ਸਿਮਿਲਰ ਪਾਪੂਲੇਸ਼ਨ, ਉਹਨੂੰ ਦਿਖਾਉਣਾ ਐਕਸ਼ਨ ਲੈਣੀ ਪੈਣੀ ਆ। ਇਨਕਲੂਸਿਵਨੈਸ ਜਿਸ ਤਰ੍ਹਾਂ ਹੀ ਪਹਿਲਾਂ ਹੀ ਪੁਸ਼ ਕਰ ਰਹੇ ਗੁਰੂ ਘਰ ਜਾਣ, ਕਿ ਹਾਂ ਸਿੱਖਾਂ ਦੇ ਗੁਰੂ ਘਰ ਤੇ ਹੋਰਨਾਂ ਦੇ ਵੀ ਰਿਲੀਜੀਅਸ ਸਾਈਟਸ ਤੇ ਜਾਣ, ਉਹਦੇ ਨਾਲ ਕੀਤਾ ਜਾਵੇ। ਗਵਰਨਮੈਂਟ ਵੀ ਐਕਸ਼ਨ ਲਵੇ ਕਿ ਜਦੋਂ ਵੀ ਕੋਈ ਪਨਿਸ਼ਮੈਂਟ ਆਉਂਦੀ ਹੈ, ਜਿਹੜੇ ਕਿ ਅਬਿਊਜ਼ਰਸ ਆਫ ਰਾਈਟਸ ਨੇ ਇਹ ਵਾਇਲੈਂਸ ਦੇ, ਉਹਨਾਂ ਨੂੰ ਹਾਰਸ਼ ਪਨਿਸ਼ਮੈਂਟ ਦਿੱਤੀ ਜਾਵੇ। ਜਦੋਂ ਕਿ ਅਬਿਊਜ਼ਰਸ ਆਫ ਮਿਨੋਰਿਟੀਜ਼ ਹੁੰਦੀ ਹੈ, ਔਨ ਐਥਨੀਸਿਟੀ ਹੁੰਦੀ ਹੈ। ਸੋ ਦੈਟ ਇਜ਼ ਪਾਰਟ ਆਫ ਇਟ। ਆਪਣੇ ਵੱਲੋਂ ਐਵਰੀਬਡੀ ਆਪਣਾ ਹਰ ਇੱਕ ਕਿਸੇ ਅੰਬੈਸਡਰ ਸਿੱਖੀ ਸਮਝਾਉਣ ਲਈ, ਉਹ ਆਪਣੇ ਸਿੱਖ ਹਰ ਇੱਕ ਟਾਈਮ ਹੀ ਦੱਸਦੇ ਕਿ ਕੌਣ ਹੈ, ਸਿੱਖੀ ਸਰੂਪ 'ਚ ਆ, ਕਿਉਂ ਆ, ਦੱਸਦੇ ਸਾਰਾ ਕੁਛ। ਬਟ ਅਮਰੀਕਨ ਗਵਰਨਮੈਂਟ ਇਜ਼ ਰਿਸਪਾਂਸਿਬਲ ਐਜ਼ ਵੈਲ ਐਜ਼ ਇੰਡੀਵਿਜੂਅਲ ਆਫ ਕੋਰਸ, ਸਾਰੇ ਆਪਾਂ ਕਰ ਹੀ ਰਹੇ ਹਾਂ। ਸੋ ਜਦੋਂ ਕਈ ਲੋਕੀ ਹੁਣ ਕਰ ਰਹੇ ਨੇ ਕਿ ਹਾਂ ਆਪਣਾ ਟੈਲੀਵਿਜ਼ਨ ਤੇ ਦਿਖਾਇਆ ਜਾਵੇ, ਦੈਟ ਇਜ਼ ਇੰਪੋਰਟੈਂਟ, ਬਟ ਦ ਐਕਸਪੈਂਸ ਐਂਡ ਰਿਟਰਨ ਇਹ ਹਾਲੀ ਦੇਖਣਾ ਪਊਗਾ ਸਿੱਖਾਂ ਨੂੰ ਕਿ ਕਿੰਨਾ ਕੁ ਤੁਸੀਂ 에ਅਰਵੇਜ਼ ਤੇ ਸਮਝਾ ਸਕੋਗੇ, ਜਦੋਂ ਕਿ ਮਿਲੀਅਨ ਤੇ ਮਿਲੀਅਨ ਡਾਲਰਸ 'ਚ ਇੱਕ ਕਮਰਸ਼ੀਅਲ ਬਣਦਾ ਹੈ, ਐਂਡ ਕਿੱਥੇ ਦਿਸਦਾ, ਕਦੋਂ ਦਿਸਦਾ ਹੈ, ਆਈ ਐਮ ਨਾਟ ਸ਼ੋਰ। ਕਰੋ ਕਿ ਦੇਰ ਆਰ ਬੈਟਰ ਵੇਜ਼ ਟੂ ਇਨਵੈਸਟ, ਚਾਹੇ ਉਹਨਾਂ ਨੂੰ ਬਾਏ ਸਕੂਲਸ, ਐਜੂਕੇਸ਼ਨ, ਬੁੱਕਸ ਇਨ ਦ ਸਟੇਟਸ,
ਰੈਗੂਲੇਟਰੀ ਜਿਹੜੇ ਕਿ ਹੁੰਦੇ ਨੇ ਸਮਝਾਇਆ ਜਾ ਕੇ ਬੱਚਿਆਂ ਤੋਂ ਲੈ ਕੇ ਕਿ ਕੌਣ ਸਿੱਖੀ ਸਰੂਪ ਕੌਣ ਸਿੱਖ ਨੇ ਕਿਉਂ ਹਿਸਟਰੀ ਆ ਐਂਡ ਕਿੰਨਾ 100 ਸਾਲਾਂ ਤੋਂ ਜ਼ਿਆਦਾ ਇਹ ਅਮਰੀਕਾ 'ਚ ਰਹਿ ਰਹੇ ਨੇ ਜੀ ਬਿਲਕੁਲ ਹਰਪ੍ਰੀਤ ਸਿੰਘ ਜੀ ਜਿਹੜਾ ਕੱਲ ਸ਼ਾਮ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਪੀਟਲ ਹਿੱਲ ਜਿਹੜਾ ਇਵੈਂਟ ਹੋਇਆ ਸੀ ਮੈਂ ਵੀ ਉੱਥੇ ਮੌਜੂਦ ਸੀਗਾ ਤੇ ਉੱਥੇ ਜਿਹੜੇ ਕਾਂਗਰਸਮੈਨ ਜੌਨ ਗਾਰਮੈਂਡੀ ਹੈਗੇ ਆ ਉਹਨਾਂ ਨੂੰ ਮੈਂ ਇੱਕ ਸਵਾਲ ਕੀਤਾ ਸੀ ਕਿ ਰੀਸੈਂਟਲੀ ਜਿਹੜੀ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਇੰਡੀਅਨ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀਆਂ ਅਟਰੋਸਿਟੀਜ਼ ਅਗੇਂਸਟ ਮਾਈਨੋਰਿਟੀਜ਼ ਕੀਤੀਆਂ ਗਈਆਂ ਨੇ ਉਹਦੇ ਉਹਨਾਂ ਨੂੰ ਬੜਾ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕੀਤਾ ਗਿਆ ਨਾ ਸਿਰਫ ਉੱਥੇ ਇਨਸਾਫ ਦੀ ਗੱਲ ਨਹੀਂ ਹੈਗੀ ਬਲਕਿ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਰੋਲ ਹੈ ਈਵਨ ਜਿਹੜਾ ਜੁਡੀਸ਼ਰੀ ਦਾ ਰੋਲ ਹੈ ਉਹ ਸਾਰੇ ਪਾਰਟ ਦੇ ਵਿੱਚ ਉਹ ਵੀ ਨਿਰਾਸ਼ਾਜਨਕ ਹੈਗਾ ਐਜ਼ ਫਾਰ ਐਜ਼ ਮਾਈਨੋਰਿਟੀਜ਼ ਆਰ ਕੰਸਰਨਡ ਤੇ ਉਹਨਾਂ ਦਾ ਜਵਾਬ ਸੀ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਕੀਤੀ ਹੈ ਨਰਿੰਦਰ ਮੋਦੀ ਨਾਲ ਵੀ ਈਵਨ ਗੱਲਬਾਤ ਹੋਈ ਹੈ ਉਹਨਾਂ ਦੀ ਡਾਇਰੈਕਟਲੀ ਤੇ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਜਿਹੜਾ ਇਹ ਇਸ਼ੂ ਹੈ ਉਹ ਚੁੱਕਿਆ ਹੈਗਾ ਸੋ ਐਜ਼ ਜਿੱਥੇ ਤੱਕ ਫਰੈਂਡਸ ਆਫ ਸਿੱਖ ਅਮਰੀਕਨ ਕਾਕਸ ਦਾ ਸਵਾਲ ਹੈ ਤੁਸੀਂ ਕੀ ਕੰਮ ਕਰ ਰਹੇ ਹੋ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਇਹ ਡਿਵੈਲਪਮੈਂਟ ਜਿਵੇਂ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਦੀ ਗੱਲ ਹੈਗੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਡਿਵੈਲਪਮੈਂਟ ਇਸ ਹਵਾਲੇ ਦੇ ਨਾਲ ਐਕਸਪੈਕਟ ਕਰ ਸਕਦੇ ਹਾਂ ਇਸ ਡਾਇਰੈਕਸ਼ਨ ਦੇ ਵਿੱਚ ਕਿ ਜਿਹੜੀਆਂ ਇਹ ਐਟਰੋਸਿਟੀਜ਼ ਦੀ ਗੱਲ ਹੁੰਦੀ ਹੈ ਜਾਂ ਮਾਈਨੋਰਿਟੀਜ਼ ਦੇ ਨਾਲ ਧੱਕੇ ਦੀ ਗੱਲ ਹੁੰਦੀ ਹੈ ਉੱਥੇ ਇੰਡੀਆ ਦੇ ਵਿੱਚ ਬੈਕ ਹੋਮ ਉਹਨੂੰ ਕੋਈ ਠੱਲ ਪੈਣ ਦਾ ਜਿਹੜਾ ਯਤਨ ਹੈ ਉਹ ਕੋਈ ਇੱਥੋਂ ਅਮਰੀਕਾ ਦੀ ਧਰਤੀ ਤੋਂ ਖਾਸ ਤੌਰ ਤੇ ਗਵਰਨਮੈਂਟ ਲੈਵਲ ਦੇ ਉੱਪਰੋਂ ਕੋਈ ਕੀਤਾ ਜਾ ਸਕਦਾ ਹੈ ਐਬਸੋਲੂਟਲੀ ਫਿਰ ਮੈਂ ਤੁਹਾਨੂੰ ਸਾਰਾ ਦੱਸਣਾ ਚਾਹੁੰਦਾ ਕਿ ਜਦੋਂ ਕਿ ਪਿਛਲੇ ਸਾਲ ਜਦੋਂ ਤੇ ਬਰੀਫਿੰਗ ਕੀਤੀ ਗਈ ਸੀ ਉਦੋਂ ਵੀ ਕਾਂਗਰਸ ਮੈਂਬਰ ਨੇ ਦੱਸਿਆ ਗਿਆ ਕਿ ਕੀ ਵਾਲਿਸ਼ ਹੋ ਰਹੀਆਂ ਨੇ ਇੰਡੀਆ 'ਚ ਕੀ ਜਿਹੜੀ ਸਪੈਸ਼ਲੀ ਜੇ ਘਰ ਵਾਪਸੀ 'ਚ ਮੁਸਲਮਾਨ ਅਗੇਂਸਟ ਕ੍ਰਿਸਚੀਅਨਸ ਅਗੇਂਸਟ ਸਿੱਖਾਂ ਅਗੇਂਸਟ ਉਹ ਵੀ ਇਨਫੋਰਮੇਸ਼ਨ ਕੀਤੀ ਗਈ ਹੈ ਤੁਸੀਂ ਪਤਾ ਸੁਣਿਆ ਹੋਊਗਾ ਤੁਸੀਂ ਬੜੇ ਵਾਰੀ ਤੁਹਾਡੇ ਵੀ ਪ੍ਰੋਗਰਾਮ ਤੇ ਵੀ ਆਏ ਡਾਕਟਰ ਇਕਤਦਾਰ ਚੀਮਾ ਸਾਹਿਬ ਉਹਨਾਂ ਨੇ ਵੀ ਇੱਕ ਆਪਣੇ ਟਾਮ ਲੈਂਟਰਸ ਕਮੇਟੀ ਜਿਹੜੀ ਹਿਊਮਨ ਰਾਈਟਸ ਦੇਖਦੀ ਸਾਰੇ ਤਰ੍ਹਾਂ ਦੇ ਉਹਨਾਂ ਨੇ ਵੀ ਇੱਕ ਪਬਲਿਸ਼ ਕੀਤੀ ਆ ਜਿਹੜੀ ਵਾਇਲੇਸ਼ਨ ਚੱਲ ਰਹੀਆਂ ਨੇ ਐਂਡ ਉਹਦਾ ਵੀ ਜਵਾਬ ਹੋਮ ਮਿਨਿਸਟਰੀ ਨੂੰ ਦੇਣਾ ਪਿਆ ਜਦੋਂ ਸਾਡੀ ਬਰੀਫਿੰਗ ਹੋਈ ਸੀ ਉਹਨਾਂ ਦਾ ਵੀ ਜਵਾਬ ਹੋਮ ਮਿਨਿਸਟਰੀ ਨੇ ਦਿੱਤਾ ਪਰ ਅਫਸੋਸ ਜਵਾਬ ਇਹ ਹੁੰਦਾ ਹੈ ਕਿ ਨਹੀਂ ਜੀ ਅਸੀਂ ਬੜੀ ਪਲੂਰਲਿਸਟ ਸੋਸਾਇਟੀ ਹਾਂ ਸਾਰਿਆਂ ਦਾ ਪਿਆਰ ਕਰਨਾ ਰੱਖਦੇ ਹਾਂ ਪਰ ਸੋ ਅਫਸੋਸ ਹੈ ਕਿ ਜਿਹੜਾ ਕਿ ਦੇਖਣਾ ਪੈਣਾ ਕਿ ਨਤੀਜਾ ਕੀ ਆ the facts are findings ਹੁੰਦੀਆਂ ਨੇ on a national and international levels that is considered by all ਜਿਹੜੇ ਕਿ elected officials ਹੈਗੇ ਨੇ ਅਮਰੀਕਾ 'ਚ ਜਿਨ੍ਹਾਂ ਨੂੰ ਇਨਫੋਰਮ ਕਰਦੇ ਹਨ about 3 weeks ago ਇਹਨਾਂ ਨੇ ਇੱਕ ਚੁੱਪ ਸ਼ਾਂਤੀ 'ਚ 30 ਜਾਂ 32 ਕੋਸ਼ਿਸ਼ ਕੀਤੀ ਕਾਂਗਰਸਮੈਨ ਲਿਜਾ ਕੇ ਇੰਡੀਆ ਉਹਨਾਂ ਨੂੰ ਸਮਝਾਇਆ ਜਾਵੇ ਕਈ ਚੀਜ਼ਾਂ ਬਾਰੇ ਕਾਂਗਰਸਮੈਨ ਸਾਡੇ ਕਾਂਗਰਸਮੈਨ ਚੇਅਰ ਗਵਰਨਮੈਂਟ ਜਿਨ੍ਹਾਂ ਤੁਸੀਂ ਆਪ ਗੱਲ ਕੀਤੀ ਸੀ ਉਹ ਵੀ ਉਸ ਚੀਜ਼ 'ਚ ਸ਼ਾਮਲ ਸਨ ਉਹਨਾਂ ਨੇ ਵੀ ਕੱਲ ਵੀ ਪੁੱਛਿਆ ਗਿਆ ਸੀ ਉਹਨਾਂ ਤੋਂ ਰਿਪੋਰਟਰਸ ਨੂੰ ਕਿ ਕੀ ਹੋਇਆ ਉਹਨਾਂ ਨੇ ਕਿਹਾ ਕਿ all the delegation ਨੇ human rights violation was number 1 on their discussion prime minister ਉਹਨਾਂ ਨਾਲ and other agencies so the pressure ਪੈ ਰਿਹਾ ਬਾਹਰੋਂ ਸਾਰੇ ਪਾਸਿਓਂ ਪੈ ਰਿਹਾ ਕਿਉਂਕਿ ਇਹਨਾਂ ਨੂੰ enlighten ਕੀਤਾ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਕਿ ਕੀ ਹੋ ਰਿਹਾ ਹੈ not just America from Canada and all around the world so we are proud to say that we are doing the best we can to inform them but we will continue to inform them ਕਿਉਂਕਿ ਟਾਈਮ ਦੇ ਨਾਲ ਜਦੋਂ ਜਿੰਨੇ ਵੀ ਜ਼ਿਆਦਾ ਕਾਂਗਰਸ ਨੂੰ ਅਵੇਕਨ ਹੋਣਗੇ then they can make those decisions ਅੱਗੇ ਜਾਣ ਲਈ ਕਿ how the relationship will exchange ideas and negotiate in their international policies ਜੀ ਹਰਪ੍ਰੀਤ ਸਿੰਘ ਜੀ ਜਦੋਂ ਅਸੀਂ ਦੇਖਦੇ ਹਾਂ ਤਾਂ ਜਿਹੜਾ ਗਵਰਨਮੈਂਟ ਦਾ ਰਵੱਈਆ ਹੁੰਦਾ ਉਹ ਬਹੁਤ ਮੈਟਰ ਕਰਦਾ ਖਾਸ ਤੌਰ ਤੇ ਜਦੋਂ ਜਿਹੜੀ ਪਾਲਿਸੀ ਹੁੰਦੀ ਹੈ ਕਿਸੇ ਵੀ ਇਸ਼ੂ ਦੇ ਨਾਲ ਡੀਲ ਕਰਨ ਦੀ ਜਿਵੇਂ ਹੁਣ ਤੱਕ ਜਿਹੜਾ ਜੇ ਕਸ਼ਮੀਰ ਇਸ਼ੂ ਦੇ ਉੱਪਰ ਗੱਲਬਾਤ ਕਰੀਏ ਤਾਂ ਜਿਹੜੀ ਯੂਐਸ ਦੀ ਪੋਜੀਸ਼ਨ ਰਹੀ ਹੈ ਉਹ ਇੱਕ ਨਿਊਟਰਲ ਜੇ ਪੁਆਇੰਟ ਆਫ ਵਿਊ ਤੋਂ ਰਹੀ ਹੈ ਕਿ ਪਾਕਿਸਤਾਨ ਤੇ ਜਿਹੜੇ ਇੰਡੀਆ ਹੈਗੇ ਆ ਇਹ ਦੋਵੇਂ ਆਪਸ ਦੇ ਵਿੱਚ ਮਿਲ ਬੈਠ ਕੇ ਇਹਨੂੰ ਰਿਜ਼ੋਲਵ ਕਰਨ ਡੋਨਲਡ ਟਰੰਪ ਦੀ ਜਿਹੜੀ ਹੁਣ ਪਾਲਿਸੀ ਦੇ ਵਿੱਚ ਇੱਕ ਸ਼ਿਫਟ ਆਇਆ ਉਹ ਚੇਂਜ ਆਈ ਹੈ ਇਹਨਾਂ ਨੇ ਕਿਹਾ ਕਿ ਅਸੀਂ ਆਪ ਇੰਟਰਵੀਨ ਕਰਕੇ ਹੁਣ ਚੇਂਜ ਕਰਾਂਗੇ ਸੋ ਡੂ ਯੂ ਥਿੰਕ ਕਿ ਅਸੀਂ ਉਸ ਪੁਆਇੰਟ ਦੇ ਕਿਤੇ ਨੇੜੇ ਤੇੜੇ ਹੈਗੇ ਆ ਜਿੱਥੇ ਅਸੀਂ ਇੰਨਾ ਕੁ ਪ੍ਰੈਸ਼ਰ ਬਿਲਡ ਕਰ ਸਕਦੇ ਹਾਂ ਇੱਥੇ ਐਡਮਿਨਿਸਟ੍ਰੇਸ਼ਨ ਦੇ ਉੱਪਰ ਕਿ ਜਿਹੜੀਆਂ ਬੈਕ ਹੋਮ ਅਟਰੋਸਿਟੀਜ਼ ਹੋ ਰਹੀਆਂ ਨੇ ਜਾਂ ਜਿਹੜੀਆਂ ਸਾਡੀਆਂ ਡਿਮਾਂਡਸ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਅਸੀਂ ਇੰਨਾ ਕੁ ਪ੍ਰੈਸ਼ਰ ਬਿਲਡ ਕਰ ਸਕੀਏ ਕਿ ਇੱਥੇ ਦੀ ਐਡਮਿਨਿਸਟ੍ਰੇਸ਼ਨ ਕਹੇ ਕਿ ਅਸੀਂ ਇੰਟਰਵੀਨ ਕਰ ਰਹੇ ਹਾਂ ਪ੍ਰੋਪਰਲੀ ਤਾਂ ਕਿ ਜਿਹੜੀਆਂ ਉਹ ਚੇਂਜਸ ਨੇ ਅਸੀਂ ਉਹਨਾਂ ਨੂੰ ਰਿਐਲਿਟੀ ਦੇ ਰੂਪ ਦੇ ਵਿੱਚ ਦੇਖ ਸਕੀਏ ਜਾਂ ਉਹ ਸੰਭਵ ਹੋ ਸਕਣ ਐਬਸੋਲੂਟਲੀ ਤੁਸੀਂ ਸਾਰੇ ਦੇਖਿਆ ਹੋਗਾ ਸੁਣਿਆ ਹੋਗਾ ਐਂਬੈਸਡਰ ਨਿੱਕੀ ਹੇਲੀ ਚ ਯੂਨਾਈਟਿਡ ਨੇਸ਼ਨ ਉਹਨਾਂ ਨੇ ਆਪ ਬਿਆਨ ਦਿੱਤਾ ਕਿ ਪਹਿਲਾਂ ਜੋ ਤੁਹਾਡਾ ਚੱਲ ਰਿਹਾ ਸੀ ਐਡਮਿਨਿਸਟ੍ਰੇਸ਼ਨ ਚੱਲੇ ਕਿ ਇਹ ਇਟਸ ਅ ਡਿਸਕਸ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਅਮਰੀਕਾ ਵਿਲ ਸਟੇ ਆਊਟ ਆਫ ਇਟ
that has changed with the statement of Nikki Haley, our ambassador to the United Nations. This discussion needs to involve other people as well. America will take a lead in it. That's a बहुत बड़ी गल है कि ਜਿਹੜੇ ਇਸ ਪਾਸੇ ਜਾ ਰਹੇ ਨੇ and ਜੇ ਉਹ ਸਮਝ ਰਹੇ ਨੇ ਇਸ ਵੇ ਕਿ ਇਸ ਚੀਜ਼ ਦੀ ਜ਼ਰੂਰਤ ਹੈਗੀ ਆ, it's no longer bilateral. It should be discussion, a multilateral discussion. So that is a बहुत बड़ी insignificant change हो रही है. And we will work with the State Department, our congressional congressmen, to push that fact that this should be negotiated as any discussion that happens on an international level. ਜੀ ਹਰਪ੍ਰੀਤ ਸਿੰਘ ਜੀ, ਐਂਡ ਦੇ ਵਿੱਚ ਤੁਸੀਂ ਇਹ ਸਾਰੀ ਗੱਲਬਾਤ ਦੇ ਵਿੱਚੋਂ ਕੋਈ ਸਾਡੇ ਵਿਊਅਰਸ ਨੂੰ, ਸਾਡੇ ਜਿਹੜੇ ਦਰਸ਼ਕ ਹੈਗੇ ਆ ਸਾਡੇ ਨਾਲ ਇਸ ਸਮੇਂ ਜੁੜੇ ਹੋਏ, ਉਹਨਾਂ ਦੇ ਲਈ ਕੋਈ ਮੈਸੇਜ ਤੁਹਾਡੇ ਵੱਲੋਂ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਵੱਲੋਂ ਜੋ ਤੁਸੀਂ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋਵੋ? ਨੰਬਰ 1 ਮੈਸੇਜ ਹੈ ਕਿ ਪਲੀਜ਼ ਜਿਹੜੇ ਵੀ ਹੈਗੇ ਅਮਰੀਕਨ ਸਿਟੀਜ਼ਨ ਬਣੋ, ਆਪਣੀ ਜਿਹੜਾ ਪਾਵਰ ਹੈਗਾ ਵੋਟਾਂ ਲਈ ਤੁਸੀਂ ਰਜਿਸਟਰ ਹੋਵੋ, ਐਂਡ ਜਿਹੜੇ ਕਿ ਆਪਣੇ ਹੈਗੇ ਇਸ ਵੇਲੇ one, discuss your problems with your congressman. ਉਹਨਾਂ ਸਮਝਾਓ, ਇਹ ਆਪਣੇ ਹਰ ਇੱਕ ਸਿੱਖ ਹੀ ਬੈਸਟ ਐਂਬੈਸਡਰ ਹੈਗਾ ਉਹਨਾਂ ਸਮਝਾਉਣ ਲਈ। ਉਹਦਾ ਨਤੀਜਾ ਇਹ ਹੁੰਦਾ ਕਿ ਅਸੀਂ ਵੀ ਜਦੋਂ ਅੱਗੇ ਫੋਲੋ ਅਪ ਕਰਦੇ ਹਾਂ ਉਹਦੇ ਰਿਸਪੈਕਟ ਕਿ ਜਿਹੜੇ ਸਾਡੇ ਲੋਕਲ ਲੈਵਲ ਤੇ ਕਰ ਰਹੇ ਨੇ। ਵੀ ਆਰ ਇਨਕਰੇਜਿੰਗ ਬਾਏ ਦ ਵੇ ਕਿ ਜਿਹੜੇ ਬੱਚੇ ਹੋਣ ਸਾਡੇ ਕੋਲ ਇੱਥੇ ਇੰਟਰਨਸ਼ਿਪ ਆਉਣ, ਧਿਆਨ ਇੱਥੇ ਹਿਲ ਤੇ ਸਾਡੇ ਨਾਲ ਤੁਰਨ ਇਨਵੋਲਵਮੈਂਟ ਹੋਗੀ ਕਾਂਗਰਸ 'ਚ, and ਉਹ ਵੀ ਅੱਗੇ and we will create our new leadership, ਆਪਣੀ ਸਿੱਖੀ ਲੀਡਰਸ਼ਿਪ ਹੋਵੇ ਜਿਹੜੀ ਕਿ ਬੱਚਿਆਂ ਵੱਲੋਂ ਹੋਵੇ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਕਿ ਆਪਣੀ ਇਨਵੋਲਵਮੈਂਟ ਵਧ ਰਹੀ ਹੈ and we are happy with that. But again, talk with your congressman, get the youth involved, and we can also nurture those youth here at Washington DC. ਜਿਨ੍ਹਾਂ ਨੇ ਵੀ ਕੋਈ ਭੇਜਣਾ, please inform us or email to us to info at SIKH caucus CAUCUS.org. ਸਾਨੂੰ email ਭੇਜੋ, we will accommodate ਬੱਚਿਆਂ ਨੂੰ ਇੱਥੇ ਆਉਣ DC, provide them ਜਿੱਥੇ ਰਹਿਣ ਦਾ ਰਿਹਾਇਸ਼ ਕਰਾਂਗੇ, and we will make sure they understand what American politics is about and ਕਿਸ ਤਰ੍ਹਾਂ ਉਹ ਇਨਵੋਲਵ ਹੋ ਕੇ ਆਪਣੇ ਸਿੱਖੀ ਕੌਮ ਬਾਰੇ ਹੋਰ ਵੀ ਸਮਝਾ ਸਕਣ। ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਫਿਰ ਕਿਸੇ ਇਸ਼ੂ ਦੇ ਉੱਪਰ ਦੁਬਾਰਾ ਤੁਹਾਡੇ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਹੈ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਥੈਂਕਸ ਅ ਲਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਅਮਰੀਕਾ ਦੇ ਵਿੱਚ ਕਾਂਗਰਸਮੈਨਸ ਦੇ ਨਾਲ, ਸੈਨੇਟਰਸ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਵਿੱਚ ਲੌਬਿੰਗ ਦਾ ਜਿਹੜਾ ਕੰਮ ਹੈਗਾ ਉਹ ਕਰ ਰਹੇ ਨੇ। ਸੋ ਜਿਹੜੀ ਵਿਚਾਰ ਚਰਚਾ ਇਹਨਾਂ ਦੇ ਨਾਲ ਹੋਈ ਹੈ, ਹੀ ਅਸ਼ੋਰਡ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਖ ਹੱਕਾਂ ਦੇ ਲਈ ਤੇ ਆਪਣੀ ਜਿਹੜੀ ਗੱਲ ਹੈਗੀ ਆ ਉਹਨੂੰ ਅੱਗੇ ਰੱਖਣ ਦੇ ਲਈ ਲਗਾਤਾਰਤਾ ਦੇ ਨਾਲ ਕੰਮ ਕਰਦੇ ਰਹਿਣਗੇ। ਇੱਕ ਅਪੀਲ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਇੱਥੇ ਦੀ ਯੰਗ ਜਨਰੇਸ਼ਨ ਹੈਗੀ ਹੈ ਉਹ ਆਪਣਾ ਕੋਈ ਕੌਮ ਦੇ ਲਈ ਕੰਮ ਕਰਨਾ ਚਾਹੁੰਦੀ ਹੈ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਤਾਂ you guys can reach out to Friends of American Sikh Caucus. ਉਹਨਾਂ ਨੇ ਆਪਣੀ ਈਮੇਲ ਵੀ ਪ੍ਰੋਵਾਈਡ ਕੀਤੀ ਹੈ, that is info@sikhcaucus.org. ਇੱਥੇ ਤੁਸੀਂ ਜਾ ਕੇ ਇਹਨਾਂ ਨੂੰ ਈਮੇਲ ਲਿਖ ਸਕਦੇ ਹੋ ਤੇ ਆਪਣੀ ਜਿਹੜੀ ਵਿਚਾਰਾਂ ਦੀ ਸਾਂਝ ਹੈਗੀ ਆ ਉਹਨਾਂ ਨਾਲ ਪਾ ਕੇ ਆਪਣੀ ਗੱਲਬਾਤ ਸ਼ੁਰੂ ਕਰ ਸਕਦੇ ਹੋ। ਸੋ ਜਾਂਦੇ ਜਾਂਦੇ ਅੱਜ ਦਾ ਸ਼ੋਅ ਜਿੱਥੇ ਸਾਡਾ ਸਮਾਪਤ ਹੋ ਰਿਹਾ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਵੀ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਡੀ ਲੋੜ ਹੈਗੀ ਹੈ, ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਸਾਨੂੰ ਤੁਹਾਡੇ ਡੋਨੇਸ਼ਨਸ ਦੀ ਲੋੜ ਹੈਗੀ ਹੈ। ਸਾਨੂੰ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਸਾਨੂੰ ਤੁਸੀਂ ਚੈੱਕ ਦੇ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ, that is 3601 37th Avenue, Long Island City, New York 11101। ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ, ਸਾਡੀ ਵੈਬਸਾਈਟ www.tv84.tv, ਇੱਥੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਵਿਊਅਰਸ, ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।